ਜਥੇਦਾਰ ਗੜਗਾਚ ਸਾਹਿਬ ਜਿਹੜੇ ਕਿ ਲਗਾਤਾਰ ਖਬਰਾਂ ਦੇ ਵਿੱਚ ਨੇ ਤੇ ਭਗਵੰਤ ਮਾਨ ਨੂੰ ਤਲਬ ਕੀਤਾ ਹੋਇਆ, ਆਪਾਂ ਨੂੰ ਪਤਾ ਹੀ ਹੈ ਅਕਾਲ ਤਖਤ ਸਕੱਤਰੇਤ ਵਿਖੇ ਇਹ ਜਿਹੜਾ ਨਵਾਂ ਪੈਂਤੜਾ ਇਹਨਾਂ ਦਾ ਡਾਇਨਾਸੌਰ ਸ਼ਬਦ ਜਿਹੜਾ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਵਰਤਿਆ ਜਾ ਰਿਹਾ ਹੈ ਜਦੋਂ ਕਿਤੇ ਅਕਾਲੀ ਦਲ ਦੀ ਗੱਲ ਹੁੰਦੀ ਹੈ, ਉਸ ਨੂੰ ਬਚਾ ਰਿਹਾ ਜਾਂ ਫਸਾ ਰਿਹਾ ਜੀ? ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਤੇ ਕਾਰਜਕਾਰੀ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ। ਜੀ ਜੀ। ਲੰਘੇ ਦਿਨਾਂ ਜਦ 328 ਸਰੂਪਾਂ ਦੇ ਮਾਮਲੇ 'ਚ ਸਰਕਾਰ ਨਵੇਂ ਤਰੀਕੇ ਨਾਲ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ SGPC ਨੇ ਹਵਾਲਾ ਦਿੱਤਾ ਕਿ ਸਾਨੂੰ ਜਥੇਦਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਹੈ ਵੀ ਕਿ ਤੁਸੀਂ SGPC ਨੇ ਕੋਈ ਸਹਿਯੋਗ ਨਹੀਂ ਕਰਨਾ ਸਰਕਾਰ ਦਾ। ਠੀਕ ਹੈ ਜੀ। ਇਸ ਲਈ ਸਾਡਾ ਤਾਂ ਜਾਣਾ ਬਣਦਾ ਹੀ ਨਹੀਂ। ਉਸ ਤੋਂ ਬਾਅਦ ਸਿੱਟ ਅੱਗੇ ਵਧੀ, ਸਿੱਟ ਕਹਿੰਦੀ ਸਾਨੂੰ ਸਹਿਯੋਗ ਨਹੀਂ ਕਰਦੇ, ਅਸੀਂ ਜੀ 2 ਬੰਦੇ ਚੱਕ ਲਏ ਹੈ ਜੀ, ਆ ਕੋਹਲੀ ਚੱਕ ਲਿਆ ਜੀ, ਆ ਇੱਕ ਹੋਰ ਚੱਕ ਲਿਆ ਜੀ, ਲਓ ਜੀ ਆਡੀਓ ਆ ਗਈ ਜੀ, ਕਾਫੀ ਖਲਾਰਾ ਪਿਆ। ਉਸ ਪ੍ਰਕਿਰਿਆ ਦੇ ਵਿੱਚ ਕੁਝ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਦਾਲਤ ਤੱਕ ਗਏ, ਅਗਾਊਂ ਜ਼ਮਾਨਤ ਲੈਣ ਲਈ ਗਏ, ਕੁਝ ਨੇ ਕਿਹਾ ਅਸੀਂ ਸਿੱਟ ਨਾਲ ਰਾਬਤਾ ਕਰਨ ਲਈ ਤਿਆਰ ਹਾਂ ਜੀ, ਬਸ਼ਰਤੇ ਸਾਨੂੰ ਅਗਾਊਂ ਜ਼ਮਾਨਤ ਮਿਲ ਜਾਵੇ। ਇਹ ਸਭ ਦੇ ਵਿੱਚ ਜਦੋਂ ਆਡੀਓ ਕਲਿੱਪ ਆਈ, ਸਾਰਾ ਕੁਝ ਆਇਆ ਤਾਂ ਲੱਗਿਆ ਕਿ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ ਜੀ। ਜਥੇਦਾਰ ਸਾਹਿਬ ਦਾ ਜਿਹੜਾ ਫਰਮਾਨ ਸੀ ਉਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਉਸ ਇੱਕ ਆਖਰੀ ਪਹਿਰਾ ਸੀ ਜਿਸ 'ਚ ਲਿਖਿਆ ਸੀ ਕਿ ਸ਼੍ਰੋਮਣੀ ਜੇ ਸਰੂਪ ਚੋਰੀ ਹੋਏ ਨੇ ਤਾਂ ਸ਼੍ਰੋਮਣੀ ਕਮੇਟੀ ਦੱਸੇ ਕਿ ਉਹਨਾਂ ਦੀ ਭਾਲ ਕਰੇ ਕਿ ਕਿੱਥੇ ਨੇ। ਹੁਣ ਤੱਕ ਸ਼੍ਰੋਮਣੀ ਕਮੇਟੀ ਪਿਛਲੇ ਸਾਰੇ ਰਿਕਾਰਡ ਤੋਂ 2020 ਤੋਂ ਇਹੀ ਗੱਲ ਕਰਦੀ ਆ ਰਹੀ ਆ ਕਿ ਜੀ ਇਹ ਲਾਪਤਾ ਨਹੀਂ ਹੋਏ, ਇਹ ਚੋਰੀ ਨਹੀਂ ਹੋਏ, ਤਾਂ ਦਸਤਾਵੇਜ਼ੀ ਤੌਰ ਤੇ ਕਿਤੇ ਕੁਤਾਹੀ ਹੈ। ਹੁਣ ਜਥੇਦਾਰ ਸਾਹਿਬ ਦੇ ਜੇ ਬਿਆਨਾਂ ਦੇ ਹਵਾਲੇ ਨਾਲ ਦੇਖੀਏ, ਤੱਥਾਂ ਦੇ ਹਵਾਲੇ ਦੇਖੀਏ, ਤਾਂ ਉਹਨਾਂ ਨੇ ਤਾਂ ਚੋਰੀ ਦਾ ਵੀ ਸਵਾਲ ਖੜਾ ਕਰਤਾ ਜੀ, ਤੇ ਨਹੀਂ ਵੀ ਸੀ ਤਾਂ ਵੀ ਫਸ ਜਾਣਾ ਸੀ ਸ਼੍ਰੋਮਣੀ ਕਮੇਟੀ ਨੇ ਫਿਰ, ਹੈ ਨਾ। ਕਿ ਦੇਖੋ ਜੀ ਹੁਣ ਉਸ ਆਧਾਰ ਦੇ ਉੱਤੇ ਉਸ ਨੂੰ ਕੀ ਕਵਰ ਕਰਨ ਲਈ, ਕੀ ਉਸ ਨੂੰ ਬਚਾਉਣ ਲਈ ਕੀ ਇਹ ਨਵਾਂ ਤਰੀਕਾ ਅਖਤਿਆਰ ਕੀਤਾ ਗਿਆ ਕਿ ਵੀ ਆਪਾਂ SGPC ਨੂੰ ਨਿਰਦੇਸ਼ ਕਰੀਏ ਕਿ ਤੁਸੀਂ ਸਹਿਯੋਗ ਕਰੋ, ਤਾਂ ਕਿ ਇਹ ਕਹਿਣ ਨਹੀਂ ਹੋਵੇ ਕਿ ਦੇਖੋ ਜੀ ਸਾਡੇ ਕੋਲ ਰਿਕਾਰਡ ਲਈ ਕੁਝ ਨਹੀਂ, ਆ ਪਿਆ ਰਿਕਾਰਡ, ਆ ਪਿਆ ਸਾਰਾ ਕੁਝ, ਜਾਂ ਸੱਚਮੁੱਚ ਰਿਕਾਰਡ ਇੰਨਾ ਮਜ਼ਬੂਤ ਹੈ ਕਿ ਇਹ ਉਹੀ ਰੋਕੀ ਗਏ, ਜੇ ਹੁਣ ਜਾਣਗੇ ਤਾਂ ਸਰਕਾਰ ਦੇ ਹੱਥ ਪੱਲੇ ਕੁਝ ਨਹੀਂ ਪਊਗਾ। ਕੀ ਰਿਕਾਰਡ ਚੈੱਕ ਕਰਾਉਣ ਨਾਲ ਸ਼੍ਰੋਮਣੀ ਕਮੇਟੀ ਦਾ ਬਚਾਅ ਹੋ ਜਾਊਗਾ? ਪਰ ਸਭ ਨੂੰ ਪਤਾ ਹੈ ਕਿ ਚਾਹੇ 328 ਸਰੂਪਾਂ ਦੇ ਲਾਪਤਾ ਦਾ ਮਾਮਲਾ ਹੈ, ਚਾਹੇ ਡੇਰਾ ਸਿਰਸਾ ਵਾਲਾ ਮਾਮਲਾ ਹੈ, ਚਾਹੇ ਬੇਅਦਬੀਆਂ ਵਾਲਾ ਮਾਮਲਾ ਹੈ, ਉਹਦੇ ਵਿੱਚ ਲੈ ਦੇ ਕੇ ਸੂਈ ਅਕਾਲੀ ਦਲ ਤੇ ਆਉਂਦੀ ਰਹੀ ਹੈ ਕਿ ਉਹਨਾਂ ਦੇ ਕਾਰਜ ਭਾਗ 'ਚ ਕੀ ਕੁਝ ਹੋਇਆ, ਉਹਨਾਂ ਦੀ ਸਰਕਾਰ ਸਮੇਂ ਕੀ ਕੁਝ ਹੋਇਆ, ਤੇ ਸਰਕਾਰ ਤੋਂ ਬਾਅਦ ਵੀ ਜੇ ਸ਼੍ਰੋਮਣੀ ਕਮੇਟੀ ਦੇ ਘਰ ਕੁਝ ਵਾਪਰਦਾ ਤਾਂ ਉਹਦੇ ਲਈ ਵੀ ਬਾਦਲ ਦਲ ਕਰਦਾ ਕਿ ਬਾਦਲ ਦਲ ਦੇ ਕੰਟਰੋਲ 'ਚ SGPC। ਸਹੀ। ਤੋ ਇਸ ਲਈ ਇਹ ਸਾਰੇ ਤਰੀਕੇ ਕਾਰਨ ਨਾਲ ਸਵਾਲ ਜਾ ਕੇ ਉੱਥੇ ਖੜਦਾ। ਕੱਲ ਤੱਕ ਜਥੇਦਾਰ ਸਾਹਿਬਾਨ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਤੋਂ ਲੈ ਕੇ ਉਹਨਾਂ ਦੇ ਮੁਲਾਜ਼ਮਾਂ ਤੱਕ ਜਿਹੜਾ ਸਟੈਂਡ ਲੈ ਰਹੇ ਸੀ ਕਿ ਵੀ ਸਰਕਾਰ ਕੁਛ ਕਹੇ ਅਸੀਂ ਨਾ ਸਿੱਟ ਮੁਰੇ ਅਸੀਂ ਪੇਸ਼ ਹੋਵਾਂਗੇ, ਨਾ ਰਿਕਾਰਡ ਦੇਵਾਂਗੇ, ਅਸੀਂ ਕੋਈ ਸਹਿਯੋਗ ਨਹੀਂ ਕਰਨਾ। ਧਾਮੀ ਸਾਹਿਬ ਇਹ ਵੀ ਕਹਿੰਦੇ ਸੀ ਕਿ 16 ਮੈਂਬਰਾਂ ਦੇ ਉੱਤੇ ਜਿਹੜਾ ਨੂੰ ਅਸੀਂ ਤਾਂ ਕਾਰਵਾਈ ਕਰਕੇ ਪਰੇ ਕਰਤੇ, ਸਾਨੂੰ ਕੀ ਲੈਣਾ, ਪਰ ਇਹਨਾਂ ਦਾ ਮੌਜੂਦਾ ਸਕੱਤਰ ਤੱਕ ਨੂੰ ਤਲਬ ਕੀਤਾ ਜਾ ਰਿਹਾ ਸੀ। ਜੀ ਜੀ। ਤੋ ਇਸ ਲਈ ਜਦੋਂ ਕੋਹਲੀ ਫਸਿਆ ਤਦ ਇਹ ਵੀ ਸੀਗਾ ਕਿ ਵੀ ਇਹ ਤਾਂ ਸੇਕ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਤੱਕ ਜਾਊਗਾ। ਤੋ ਜਦੋਂ ਇਹ ਡਰ ਪਿਆ ਕਿ ਉਹਦੇ ਵਿੱਚੋਂ ਇਹ ਨਵਾਂ ਪੈਂਤੜਾ ਜਨਮਿਆ ਕਿ ਜਥੇਦਾਰ ਸਾਹਿਬ ਨੇ ਫਰਮਾਨ ਜਾਰੀ ਕਰਤਾ ਵੀ ਕਿ SGPC ਸਹਿਯੋਗ ਕਰੇ, ਹੁਣ ਸਿੱਟ ਦਾ ਸਾਥ ਦੇਵੇ। ਜੀ ਜੀ। ਕੀ ਇਹ ਫਰਮਾਨ ਇਸ ਲਈ ਜਾਰੀ ਹੋਇਆ ਕਿ ਬਾਦਲ ਧਿਰ ਨੂੰ ਲੱਗ ਰਿਹਾ ਕਿ ਅਸੀਂ ਤਾਂ ਮੁੜ ਕੇ ਘਿਰ ਗਏ, ਜਿਹੜਾ ਡਾਇਨਾਸੌਰ ਉੱਭਰਦਾ ਦਿਖ ਰਿਹਾ ਸੀ, ਜਿਹੜਾ ਡਾਇਨਾਸੌਰ ਤੁਰਦਾ ਦਿਖ ਰਿਹਾ ਸੀ, ਜਿਹੜਾ ਡਾਇਨਾਸੌਰ ਚਰਚਾ ਸੀ, ਉਹ ਡਾਇਨਾਸੌਰ ਨੂੰ ਫਿਰ ਬ੍ਰੇਕਾਂ ਲੱਗਣ ਲੱਗੀਆਂ ਸੀ, ਕਿ ਉਹਦੇ ਵਿੱਚੋਂ ਕੱਢਣ ਲਈ ਹੈ, ਜਾਂ ਸਰਕਾਰ ਤੇ ਧਾਰਮਿਕ ਸੰਸਥਾ, ਪੰਥਕ ਸੰਸਥਾ SGPC ਜਿਹੜਾ ਟਕਰਾਅ ਹੈ ਉਸ ਨੂੰ ਟਾਲਣ ਦਾ ਹੁਣ ਇਹੀ ਤਰੀਕਾ ਬਚਿਆ। ਸਹੀ ਹੈ। ਕੀ ਇਹ ਟਾਲਣ ਦਾ ਇੱਕ ਪਾਸੇ ਤੋਂ ਹੀ ਹੈ ਕਿ ਖੁਦ ਹੀ ਫੈਸਲਾ ਲੈ ਲਿਆ ਜਥੇਦਾਰ ਸਾਹਿਬ ਨੇ ਜਾਂ SGPC ਜਾਂ ਸੁਖਬੀਰ ਬਾਦਲ ਦੇ ਕਹਿਣ ਤੇ ਕਿ ਆਪਾਂ ਹੁਣ ਦਸਤਾਵੇਜ਼ੀ ਵੀ ਦੇਣ ਲਈ ਤਿਆਰ ਹਾਂ ਤੇ ਆਪਾਂ ਪੇਸ਼ ਹੋਣ ਲਈ ਵੀ ਤਿਆਰ ਹਾਂ? ਇੱਕ ਪਾਸੜ ਫੈਸਲਾ ਜੀ ਜੀ ਕਿ ਸਰਕਾਰ ਨਾਲ ਕੋਈ ਤਾਲਮੇਲ ਹੈ ਕਿ ਤੁਸੀਂ ਵੀ ਆਜੋ 15 ਨੂੰ, ਅਸੀਂ ਤੁਹਾਨੂੰ ਨਹੀਂ ਕੁਝ ਕਹਾਂਗੇ, ਤੁਸੀਂ ਸਾਨੂੰ ਨਾ ਕੁਝ ਕਿਉਂ। ਸਹੀ ਹੈ। ਕੀ ਹੈ ਇਹ ਤਾਂ ਨਹੀਂ ਕਿ ਇਸ ਤਰੀਕਾ ਕਰਨੀ, ਚਲੋ ਹੁਣ ਤਾਂ 15 ਵੀ ਦੂਰ ਨਹੀਂ। ਤੋ ਇਸ ਲਈ ਉਹ ਵੀ ਤੱਥ ਉੱਪਰ ਕੇ ਸਾਹਮਣੇ ਆ ਜਾਣਗੇ ਕੀ ਹੈ, ਕਿਹਦੇ ਕਹੇ ਤੇ ਹੋਇਆ ਸਾਰਾ ਕੁਝ, ਸਹੀ ਕਿਵੇਂ ਹੋ ਰਿਹਾ, ਕਿ ਜਥੇਦਾਰ ਸਾਹਿਬ ਖੁਦ ਫੈਸਲਾ ਲੈ ਰਹੇ ਨੇ। ਪਰ ਇਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਜਥੇਦਾਰ ਸਾਹਿਬ, ਹੁਣ ਤੱਕ ਸਰਕਾਰ ਯੂ ਟਰਨ ਲੈਂਦੀ ਸੀ, ਇਸ ਵਾਰ ਜਥੇਦਾਰ ਸਾਹਿਬ ਨੇ ਯੂ ਟਰਨ ਲਿਆ। ਇਹਦੇ ਪਿੱਛੇ ਕੀ ਕਾਰਨ ਹੈ? ਦੇਖਦੇ ਹਾਂ ਜੀ ਇਹ ਗੱਲ ਕਿਵੇਂ ਅੱਗੇ ਵਧੂਗੀ, ਪਰ ਮੈਨੂੰ ਲੱਗਦਾ ਕਾਫੀ ਕੁਝ 15 ਤਰੀਕ ਦੇ ਹਵਾਲੇ ਨਾਲ ਸਾਫ਼ ਹੋ ਜਾਣਾ। ਜੀ
ਸ਼ਰਮਾ ਜੀ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਨਾ ਵੀ ਯੂ ਟਰਨ ਵਾਲੀ, ਜਾਂ ਉਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਥੇਦਾਰ ਸਾਹਿਬ, ਕੀ ਇਹ ਹੈ ਕਿ ਤੁਸੀਂ ਸਾਨੂੰ ਬਰੀ ਕਰ ਦਿਓ, ਅਸੀਂ ਤੁਹਾਨੂੰ ਕਰ ਦਿਆਂਗੇ। ਅਤੀਤ ਦੇ ਵਿੱਚ ਜੋ ਵੀ ਚੀਜ਼ਾਂ, ਨਾ ਸਿਰਫ ਇਸ ਸੰਦਰਭ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ, ਅਤੀਤ ਦੇ ਵਿੱਚ ਜਦੋਂ ਕਿਤੇ ਵੀ ਕਿਤੇ ਸਿਧਾਂਤ ਦੇ ਨਾਲ ਕੰਪਰੋਮਾਈਜ਼ ਕੀਤਾ ਗਿਆ, ਜਦੋਂ ਕਿਤੇ ਵੀ ਕਿਸੇ ਪੋਲੀਟੀਕਲ ਧਿਰ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਖਾਸ ਤੌਰ ਤੇ ਪੰਥਕ ਮਾਮਲਿਆਂ ਦੇ ਵਿੱਚ, ਤਾਂ ਉਹ ਲੁਕਿਆ ਛਿਪਿਆ ਨਹੀਂ ਰਿਹਾ। ਆਪਾਂ ਨੂੰ ਪਤਾ ਹੈ, ਆਪਾਂ ਨੂੰ ਪਤਾ ਉਹ ਦੌਰ ਜਦੋਂ ਜਥੇਦਾਰ ਸਾਹਿਬਾਨ ਨੂੰ ਘਰੇ ਸੱਦਿਆ ਗਿਆ ਸੀ, ਉਦੋਂ ਮੰਨਿਆ ਨਹੀਂ ਗਿਆ ਕਿ ਨਹੀਂ, ਬਾਅਦ ਦੇ ਵਿੱਚ ਹਾਂ ਦੇ ਵਿੱਚ ਸਿਰ ਹਿਲਾਏ ਗਏ ਨਾ ਕਿ ਹਾਂ ਅਸੀਂ ਇਹ ਕੀਤਾ। ਸੋ ਇਹ ਨਾ ਮੰਨ ਕੇ ਚੱਲਣ ਕਿ ਇਹ ਚੀਜ਼ਾਂ ਕਦੇ ਲੁਕੀਆਂ ਰਹਿਣਗੀਆਂ ਜਾਂ ਕਦੇ ਇਹਨਾਂ ਤੇ ਚਰਚਾ ਨਹੀਂ ਹੋਣੀ।